ਬਾਬਾ ਜੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੀਆਂ ਤਕਰੀਬਾਤ ਹੁਣ ਖਤਮ ਹੋਣ ਵਾਲੀਆਂ ਵਾ, ਥੋੜ੍ਹਾ ਜਿਹਾ ਸਮਾਂ ਬਾਕੀ ਰਹਿ ਗਿਆ ਤੇ ਇੱਥੇ ਮੌਜੂਦ ਆ ਹੁਣ ਸਵੇਰ ਦਾ ਨਗਰ ਕੀਰਤਨ ਤੇ ਬਾਕੀ ਸਾਰੀਆਂ ਤਕਰੀਬਾਤ ਤੋਂ ਵਾਹਵਾ ਥੱਕ ਥੁੱਕ ਵੀ ਗਏ ਆ ਸਰਦਾਰ, ਤੇ ਹੁਣ ਮੇਰੇ ਨਾਲ ਇੱਥੇ ਬੈਠੇ ਹੋਏ ਆ ਕੋਈ ਸਰਦਾਰ, ਇਹਨਾਂ ਨਾਲ ਗੱਲਬਾਤ ਕਰਦੇ ਆ। ਜੀ ਕੀ ਹਾਲ ਚਾਲ ਹੈ ਤੁਹਾਡਾ? ਬਸ ਠੀਕ ਠਾਕ ਜੀ, ਬਹੁਤ ਵਧੀਆ ਜੀ। ਕੀ ਨਾਂ ਤੇ ਕਿੱਥੋਂ ਆਏ ਹੋ? ਮੇਰਾ ਨਾਮ ਕਾਬਲ ਸਿੰਘ ਜੀ। ਅੱਛਾ, ਮੈਂ ਇੰਡੀਆ ਉੱਤਰ ਪ੍ਰਦੇਸ਼ ਰਾਮਪੁਰ ਡਿਸਟ੍ਰਿਕਟ ਤੋਂ ਆਇਆ ਜੀ। ਅੱਛਾ ਹਾਂਜੀ, ਤੇ ਕਿਹਦਾ ਲੱਗਿਆ? ਅੱਛਾ, ਸਾਨੂੰ ਇੱਥੇ ਆਣ ਕੇ ਬਹੁਤ ਵਧੀਆ ਲੱਗਾ ਜੀ। ਲੋਕ ਇੱਥੇ ਦਾ ਮਿਲਣ ਜੁਲਣ, ਇੱਥੇ ਦੇ ਇੰਤਜ਼ਾਮਾਤ, ਇੱਥੋਂ ਦੇ ਲੋਕ ਸਾਨੂੰ ਇੰਜ ਲੱਗਿਆ ਵੀ ਜਿਵੇਂ ਸਾਡੇ ਇੰਡੀਆ ਦੇ ਹੁੰਦੇ ਆ, ਤੇ ਰਹਿਣ ਸਹਿਣ ਮਿਲਣ ਵੀ ਪ੍ਰੇਮ ਬਹੁਤ ਹੈ, ਪਿਆਰ ਬਹੁਤ ਇੱਥੇ ਸਾਨੂੰ ਆਣ ਕੇ ਲੱਗਾ। ਇੱਕ ਬੜਾ ਕੀਤਾ ਜਾਂਦਾ ਪ੍ਰੋਪੇਗੈਂਡਾ ਕਿ ਪਾਕਿਸਤਾਨ ਨਹੀਂ ਜਾਣਾ, ਉੱਥੇ ਬੜੇ ਹਾਲਾਤ ਖਰਾਬ ਆ, ਇੱਦਾਂ ਵਾ ਉੱਦਾਂ, ਤੇ ਹੁਣ ਤੁਸੀਂ ਆਪ ਆ ਕੇ ਦੇਖ ਕੇ ਗਏ ਹੋ? ਭਾਜੀ ਮੈਂ ਤੇ ਪਹਿਲੀ ਵਾਰ ਆਇਆ, ਮੇਰਾ ਵੀਜ਼ਾ ਲੱਗਾ ਤੇ ਮੈਨੂੰ ਇਹੋ ਜਿਹਾ ਕੋਈ ਜਾਪਿਆ ਹੀ ਨਹੀਂ ਕੋਈ ਪਰੇਸ਼ਾਨੀ ਵਾਲੀ ਗੱਲ, ਤੇ ਮੈਂ ਤਾਂ ਨਾ ਵੀ ਮੈਨੂੰ ਬਾਬਾ ਨਾਨਕ ਹੁਣ ਐਤਕੀ ਵਾਰ ਲਿਆਇਆ ਦਰਸ਼ਨ ਕਰਾਉਣ, ਤੇ ਫਿਰ ਮੈਨੂੰ ਵਿਸਾਖੀ ਦੇ ਵੀ ਮੇਰਾ ਵੀਜ਼ਾ ਲਵਾਏ ਬਾਬਾ ਨਾਨਕ ਤੇ ਮੈਂ ਆਵਾਂਗਾ। ਜਿੰਨਾ ਚਿਰ ਜ਼ਿੰਦਗੀ ਆ ਇਹਦੇ ਦਰ 'ਤੇ ਆਉਣਾ। ਇਹ ਸਾਡੇ ਨੈਣ ਤਰਸਦੇ ਰਹਿੰਦੇ ਸੀ ਨਨਕਾਣਾ ਵੇਖਣ, ਉਹ ਸਾਡੀ ਅੱਜ ਆਸ ਜਿਹੜੀ ਆ ਬਾਬੇ ਨਾਨਕ ਨੇ ਪੂਰੀ ਕਰਤੀ ਹੈ। ਹਾਂਜੀ, ਤੇ ਤੁਸੀਂ ਹੁਣ ਉੱਥੇ ਬਾਕੀ ਜਿਹੜੇ ਲੋਕ ਡਰਦੇ ਆ ਨਹੀਂ ਆਉਂਦੇ, ਉਹਨਾਂ ਨੂੰ ਕੀ ਮੈਸੇਜ ਦਿਓਗੇ? ਮੈਂ ਉਹਨਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਕਿਸੇ ਭੈਣ ਭਰਾ ਨੇ ਆਪਣਾ ਪਾਸਪੋਰਟ ਨਹੀਂ ਬਣਾਇਆ, ਉਹ ਪਾਸਪੋਰਟ ਬਣਾਵੇ, ਆਪਣੇ ਗੁਰਧਾਮਾਂ ਦੇ ਵਿਛੋੜੇ ਗਏ ਗੁਰਧਾਮ ਜਿਹੜੇ ਨਨਕਾਣਾ ਸਾਹਿਬ, ਪੰਜਾ ਸਾਹਿਬ ਦੇ ਸਭ ਦੇ ਦਰਸ਼ਨ ਕਰੇ। ਇੱਥੇ ਕੋਈ ਉਹੋ ਜਿਹੀ ਗੱਲ ਨਹੀਂ ਘਬਰਾਉਣ ਵਾਲੀ। ਅਸੀਂ ਵੀ ਟੈਂਪੂ ਲੈ ਕੇ 5-6 ਭੈਣ ਭਰਾ ਹਾਂ, ਸਾਰਿਆਂ ਗੁਰਦੁਆਰਿਆਂ ਦੇ ਕੱਲ ਦਰਸ਼ਨ ਕੀਤੇ ਆ। ਬਹੁਤ ਦੂਰ ਤੱਕ ਕੋਈ ਇਹੋ ਜਿਹੀ ਗੱਲ ਹੀ ਨਹੀਂ, ਸਾਰੇ ਆਓ, ਕੋਈ ਡਰਨ ਵਾਲੀ ਗੱਲ ਨਹੀਂ। ਆਪਣੇ ਗੁਰਧਾਮਾਂ ਦੇ ਦਰਸ਼ਨ ਕਰੋ, ਖੁੱਲ੍ਹੇ ਦਰਸ਼ਨ ਦਿਦਾਰੇ ਕਰੋ। ਤੇ ਤੁਸੀਂ ਦੱਸੋ ਜੀ, ਤੁਹਾਡਾ ਕੀ ਨਾਂ? ਮੇਰਾ ਨਾਂ ਜੀ ਸਰਦਾਰ ਦਰਸ਼ਨ ਸਿੰਘ, ਪਿੰਡ ਲਟੌਰ, ਫਤਿਹਗੜ੍ਹ ਸਾਹਿਬ, ਸਰਹੰਦ। ਅਸੀਂ ਇੱਥੇ ਬਾਬਾ ਜੀ ਦੇ ਮੈਂ ਦੂਸਰੀ ਵਾਰੀ ਦਰਸ਼ਨਾਂ ਵਾਸਤੇ ਆਇਆ। ਇੱਥੇ ਆ ਕੇ ਬਹੁਤ ਚੰਗਾ ਲੱਗਿਆ। ਮੈਂ 2010 ਦੇ ਵਿੱਚ ਜਦੋਂ ਆਇਆ ਸੀ, ਉਦੋਂ ਪਹਿਲੀ ਵਾਰੀ ਆਏ ਸੀ, ਤੇ ਹੁਣ ਮਾਲਕ ਨੇ 10 ਸਾਲ ਬਾਅਦ ਇੱਥੇ ਦੁਬਾਰਾ ਦਰਸ਼ਨ ਕਰਨ ਦਾ ਮੌਕਾ ਦਿੱਤਾ। ਸਾਨੂੰ ਸੁਣ ਕੇ ਤੇ ਦੇਖ ਕੇ ਐਦਾਂ ਮਹਿਸੂਸ ਹੀ ਨਹੀਂ ਹੋ ਰਿਹਾ, ਅਸੀਂ ਘਰ ਦਾ ਮਾਹੌਲ ਤਾਂ ਇਹ ਸਮਝਦੇ ਹਾਂ ਵੀ ਅਸੀਂ ਆਪਣੇ ਘਰ ਹੀ ਫਿਰ ਰਹੇ ਹਾਂ। ਸਾਨੂੰ ਕੋਈ ਦੂਜਾ ਇੱਥੇ ਮਹਿਸੂਸ ਨਹੀਂ ਹੁੰਦਾ। ਲੋਕ ਸਾਡੇ ਨਾਲ ਫੋਟੋਆਂ ਖਿਚਾਉਂਦੇ ਆ, ਪਿਆਰ ਕਰਦੇ ਆ, ਇੰਨਾ ਬੇਅੰਥਾ ਪਿਆਰ ਕੀਤਾ ਜਾਂਦਾ ਜਿਹਨੂੰ ਅਸੀਂ ਲਫ਼ਜ਼ਾਂ ਨਾਲ ਬਿਆਨ ਨਹੀਂ ਕਰ ਸਕਦੇ। ਬਗੈਰ ਦੱਸਿਆ ਸਾਡੇ ਜਜ਼ਬਾਤ ਹੀ ਨੇ ਜਿਹੜੇ ਸਮਝੇ ਜਾ ਸਕਦੇ ਨੇ। ਅਸੀਂ ਧੰਨਵਾਦੀ ਹਾਂ ਪਾਕਿਸਤਾਨ ਗੌਰਮੈਂਟ ਦਾ, ਇੱਥੇ ਦੇ ਮੀਡੀਆ ਦਾ, ਜਿਹੜਾ ਸਾਡੀ ਆਵਾਜ਼ ਸਾਰੇ ਸੰਸਾਰ ਵਿੱਚ ਪਹੁੰਚਾਵੇ। ਅਸੀਂ ਤਾਂ ਇੱਕੋ ਗੱਲ ਚਾਹੁੰਦੇ ਹਾਂ ਵੀ ਇਹ ਜਿਹੜੇ ਬਾਰਡਰ ਰੱਖੇ ਨੇ, ਇਹਨਾਂ ਨੂੰ ਖੁੱਲ੍ਹੇ ਦਿਲ ਨਾਲ ਬਾਰਡਰਾਂ ਨੂੰ, ਦੋਵੇਂ ਸਰਕਾਰਾਂ ਨੂੰ, ਪਾਕ ਗੌਰਮੈਂਟ ਨੂੰ ਤੇ ਸਾਡੀ ਇੰਡੀਆ ਗੌਰਮੈਂਟ ਨੂੰ ਵੱਧ ਤੋਂ ਵੱਧ ਵੀਜ਼ੇ ਦੇਣੇ ਚਾਹੀਦੇ ਨੇ, ਵੱਧ ਤੋਂ ਵੱਧ ਸਮਾਂ ਦੇਣਾ ਚਾਹੀਦਾ। ਅਸੀਂ ਤਾਂ ਕਹਿੰਦੇ ਹਾਂ ਹਰ ਮਹੀਨੇ ਇੱਥੇ ਫੰਕਸ਼ਨ ਹੋਣ ਤੇ ਇੱਕ ਦੂਜੇ ਨਾਲ ਸਾਂਝ ਅਸੀਂ ਬਰਕਰਾਰ ਰੱਖੀਏ। ਇਹੀ ਖੁਦਾ ਮੂਹਰੇ, ਇਹੀ ਅਸੀਂ ਬਾਬਾ ਨਾਨਕ ਜੀ ਮੂਹਰੇ ਦੁਆ ਕਰਦੇ ਹਾਂ ਵੀ ਦੋਵਾਂ ਨੂੰ ਤੌਫੀਕ ਬਖਸ਼ੇ, ਅਕਲ ਸਮਝ ਇਹਨਾਂ ਨੂੰ ਆਵੇ, ਤੇ ਵੱਧ ਤੋਂ ਵੱਧ ਲੋਕਾਂ 'ਚ ਜਿੰਨਾ ਮਿਲਵਰਤਨ ਵਧੂਗਾ, ਉਹਨਾਂ ਆਪਸੀ ਸਹਿਯੋਗ ਨਾਲ ਸਾਡਾ ਭਾਈਚਾਰਾ, ਸਾਡਾ ਵਪਾਰ, ਸਾਡਾ ਲੈਣ ਦੇਣ ਤੇ ਵਧੂਗਾ, ਪਿਆਰ ਵਧੂਗਾ। ਇੱਥੇ ਨਫ਼ਰਤ ਵਾਲੀ ਕੋਈ ਗੱਲ ਅਸੀਂ ਤਾਂ ਦੇਖੀ ਨਹੀਂ ਆ। ਅਸੀਂ ਇਹੀ ਸਮਝਦੇ ਹਾਂ ਵੀ ਇਹਨੂੰ ਵੱਧ ਤੋਂ ਵੱਧ ਹੋਰ ਵਧਾਇਆ ਜਾਵੇ। ਅਪੀਲ ਹੈ ਸਾਡੀ ਦੋਵੇਂ ਗੌਰਮੈਂਟਾਂ ਅੱਗੇ। ਭਲਾ ਹੋਵੇ ਜੀ, ਤੁਹਾਡਾ ਬੜੀ ਸੋਹਣੀ ਗੱਲਬਾਤ ਕੀਤੀ। ਅੱਛਾ, ਤੁਸੀਂ ਦੱਸੋ ਜੀ, ਤੁਹਾਡਾ ਕੀ ਨਾਮ? ਮਲਕੀਤ ਸਿੰਘ। ਤੁਸੀਂ ਕਿੱਥੋਂ ਆਏ ਹੋ? ਫਤਿਹਗੜ੍ਹ ਸਾਹਿਬ ਤੋਂ। ਅੱਛਾ, ਫਤਿਹਗੜ੍ਹ ਸਾਹਿਬ ਤੋਂ ਹੀ ਆਏ ਹੋ ਸਾਰੇ? ਇੱਥੇ ਪਹਿਲੀ ਵਾਰੀ ਆਏ ਹੋ ਕਿ ਅੱਗੇ ਵੀ ਕਦੀ ਆਏ? ਨਾ, ਪਹਿਲੀ ਵਾਰ ਆਏ। ਤੇ ਪਹਿਲੀ ਵਾਰੀ ਆਏ ਹੋ, ਇਸ ਤੋਂ ਆਉਣ ਤੋਂ ਪਹਿਲੇ ਤੁਹਾਡਾ ਕੀ ਖਿਆਲ ਸੀ? ਪਾਕਿਸਤਾਨ ਜਾਵਾਂਗੇ, ਕੋਈ ਡਰ ਖੌਫ ਇਦਾਂ ਦੇ ਹਾਲਾਤ ਹੋਣਗੇ? ਨਹੀਂ, ਕੋਈ ਡਰ ਨਹੀਂ ਸਰ। ਅੱਛਾ, ਬਾਬਾ ਜੀ ਨੇ ਦਰਸ਼ਨ ਕਰਾਉਣੇ ਸੀਗੇ, ਕਰਾਤੇ ਜੀ। ਮਨ ਦੇ ਵਿੱਚ ਇੱਛਾ ਤੀ ਬਾਬਾ ਜੀ ਬੁਲਾਉਣਗੇ ਜ਼ਰੂਰ। ਤੇ ਤੁਸੀਂ ਆਏ ਹੋ, ਜਦੋਂ ਪਹਿਲੀ ਵਾਰੀ ਆਏ ਤੇ ਆਉਂਦੇ ਸਾਰ ਜੋ ਸਾਹਮਣੇ ਤੁਸੀਂ ਗੁਰਦੁਆਰਾ ਦੇਖਿਆ, ਤੇ ਤੁਹਾਡੇ ਕੀ ਜਜ਼ਬਾਤ? ਬਹੁਤ ਮਨ ਖੁਸ਼ ਹੋਇਆ ਜੀ, ਬਹੁਤ ਜ਼ਿਆਦਾ ਮਨ ਖੁਸ਼ ਹੋਇਆ। ਬਹੁਤ ਬੰਦੇ ਵਧੀਆ ਇੱਜ਼ਤ ਕਰ ਰਹੇ ਨੇ। ਅੱਛਾ, ਭਾਈਆਂ ਭੈਣਾਂ ਵਾਂਗ ਇੱਜ਼ਤ ਦਿੰਦੇ ਨੇ। ਹਰੇਕ ਸਾਲ ਆਉਂਦੇ ਰਿਹਾ ਕਰਾਂਗੇ ਜੀ। ਅੱਛਾ, ਆਇਆ ਕਰੋਗੇ? ਵੀਜ਼ਾ ਲੱਗਦਾ ਰਿਹਾ ਕਰੇ। ਬਾਬਾ ਜੀ ਇਹੀ ਅਰਦਾਸਾਂ ਕरेंगे ਵੀ ਸਾਰੀ ਜ਼ਿੰਦਗੀ ਜਿੰਨੇ ਸਾਹ ਨੇ ਉਹ ਵੀ ਪੂਰੇ ਕਰਾਂਗੇ। ਅੱਛਾ, ਯਾਨੀ ਬਸ ਹੁਣ ਤੁਹਾਡੀ ਇਹੀ ਹੈ ਕਿ ਆਉਂਦੇ ਰਹੋ ਇੱਥੇ? ਹਾਂਜੀ ਜੀ, ਬੜਾ ਸ਼ੁਕਰੀਆ, ਧੰਨਵਾਦ ਤੁਹਾਡਾ। ਤੁਸੀਂ ਕੀ ਕਹਿ ਰਹੇ ਸੀ ਜੀ? ਮੈਂ ਤਾਂ ਇਹੀ ਕਹਿਣਾ ਜੀ ਵੀ ਜਿੰਨਾ ਚਿਰ ਜ਼ਿੰਦਗੀ ਆ ਜੀ, ਉਹਨਾਂ ਚਿਰ ਬਾਬਾ ਜੀ ਦੇ ਦਰ 'ਤੇ ਜ਼ਰੂਰ ਸਜਦਾ ਕਰਨ ਵਾਸਤੇ ਹਰ ਸਾਲ ਸਾਨੂੰ ਜਿੰਨੀਆਂ ਮਰਜ਼ੀ ਮੁਸ਼ਕਿਲਾਂ ਝੱਲਣੀਆਂ ਪੈਣ, ਅਸੀਂ ਤਾਂ ਵੀ ਆਵਾਂਗੇ।
ਅਸੀਂ ਤਾਂ ਇਹੀ ਆ ਵੀ ਮੀਡੀਆ ਦਾ ਸ਼ੁਕਰਗੁਜ਼ਾਰ ਕਰਦੇ ਆ, ਜੋ ਪ੍ਰਚਾਰ ਹੋ ਰਿਹਾ ਨਾ ਮੀਡੀਆ ਰਾਹੀਂ ਇਹ ਗਲਤਫਹਿਮੀਆਂ ਨਾ ਫੈਲਾਈਆਂ ਜਾਣ, ਸਹੀ ਪ੍ਰਚਾਰ ਕੀਤਾ ਜਾਵੇ। ਧੰਨਵਾਦ ਆ ਉਸ ਮੀਡੀਆ ਦਾ ਜਿਹੜਾ ਮੀਡੀਆ ਸੱਚ ਦਿਖਾ ਰਿਹਾ। ਸੱਚ ਥੋੜਾ ਜਿਹਾ ਕੌੜਾ ਹੁੰਦਾ ਤੇ ਔਖਾ ਹੁੰਦਾ, ਸੱਚ ਦਿਖਾਉਣ ਵਾਸਤੇ ਅਸੀਂ ਤਾਂ ਕਹਿੰਦੇ ਆ ਵੀ ਮੀਡੀਆ ਨੂੰ ਅੱਗੇ ਆਉਣਾ ਚਾਹੀਦਾ। ਦਿਨ ਨੂੰ ਦੁੱਗਣੀ ਰਾਤ ਚੌਗਣੀ ਪਾਕਿਸਤਾਨ ਨੂੰ ਤਰੱਕੀਆਂ ਬਖਸ਼ੇ ਮਾਲਕ ਸੱਚੇ ਪਾਤਸ਼ਾਹ। ਵੀ ਹਾਂ ਜੀ, ਬਾਦਲ ਜੀ ਬਹੁਤ ਬਹੁਤ ਸ਼ੁਕਰੀਆ, ਥੈਂਕਸ, ਧੰਨਵਾਦ ਤੁਹਾਡਾ ਸਾਰਿਆਂ ਦਾ, ਤੁਸੀਂ ਗੱਲਬਾਤ ਕੀਤੀ। ਹਲੇ ਇੱਕ ਗੱਲ ਤੁਸੀਂ ਸੁਣ ਲਈ ਉਹਨਾਂ ਦਾ, ਤੇ ਕਹਿੰਦੇ ਸਾਡਾ ਤੇ ਇਹੀ ਦਿਲ ਕਰਦਾ ਕਿ ਇੱਥੇ ਹੀ ਰਹਿ ਜਾਈਏ ਜਾਂ ਹਰ ਸਾਲ ਆਉਂਦੇ ਰਹੀਏ। ਹਾਂਜੀ ਹਾਂਜੀ ਤੇ ਜੇ ਇੱਥੇ ਆਵਾਂਗੇ ਹਰ ਸਾਲ ਤੇ ਆ ਕੇ ਇੱਥੇ ਬਾਬੇ ਦੇ ਦਰ ਦੇ ਦਰਸ਼ਨ ਵੀ ਕਰਾਂਗੇ ਤੇ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਵੀ ਮਿਲਾਂਗੇ। ਹਾਂਜੀ ਹਾਂਜੀ ਤੇ ਬਹਰਾਲ ਆਉਂਦੇ ਰਹੋ ਜੀ, ਤੁਸੀਂ ਜਦੋਂ ਆਓ ਸਾਡੇ ਵੱਲੋਂ ਵੈਲਕਮ ਬਿਲਕੁਲ। ਜੀ ਆਇਆਂ।